ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਵਿੱਚ 2 ਅੱਡ-ਅੱਡ ਹਿੰਸਾ ਅਤੇ ਨਫ਼ਰਤ ਦੇ ਕੇਸਾਂ ਵਿੱਚ ਹਿੰਦੂ ਇਨਵੋਲਵ ਨੇ ਔਰ ਇਹਨਾਂ ਵਿੱਚ ਇੱਕ ਦਾ ਸਬੰਧ ਵਾਈਟ ਹਾਊਸ ਉੱਤੇ ਯੂ-ਹਾਲ ਟਰੱਕ ਨਾਲ ਕੀਤੇ ਹਮਲੇ ਨਾਲ ਹੈ ਔਰ ਜਿਸ ਨੂੰ 8 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ ਔਰ ਦੂਸਰੇ ਕੇਸ ਟੈਕਸਸ ਨਾਲ ਸੰਬੰਧਿਤ ਹੈ ਔਰ ਜਿਸ ਵਿੱਚ ਭੂਸ਼ਣ ਅਠਾਲੇ ਨਾਂ ਦਾ ਹਿੰਦੂਤਵੀ ਹੇਟ ਕ੍ਰਾਈਮ ਲਈ ਦੋਸ਼ੀ ਗਰਦਾਨਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਕਿਸੇ ਵਿਚਾਰਧਾਰਾ ਜਾਂ ਆਈਡੀਓਲੋਜੀ ਜਾਂ ਫਿਲਾਸਫੀ ਦੀ ਗੱਲ ਕਰਦੇ ਹਾਂ, ਉਸ ਦੇ ਉੱਤੇ ਤੁਰਨ ਵਾਲੇ ਜਾਂ ਉਸ ਦਾ ਪ੍ਰਭਾਵ ਕਬੂਲਣ ਵਾਲੇ ਫਿਰ ਕਿਵੇਂ ਨਫ਼ਰਤ, ਹਿੰਸਾ, ਵਾਇਲੈਂਸ ਉਸ ਦਾ ਸਹਾਰਾ ਲੈ ਕੇ ਕਿਸੇ ਵੀ ਸੁਸਾਇਟੀ ਦੇ ਵਿੱਚ ਉਹ ਕਿੰਨਾ ਵੱਡਾ ਜਿਹੜਾ ਉਹ ਜੁਰਮ ਕਰਦੇ ਨੇ ਜਾਂ ਕਿੰਨਾ ਜਿਹੜਾ ਉਹ ਨੋਇਸੈਂਸ ਬਣਦੇ ਨੇ, ਉਹਦੀ ਉਦਾਹਰਣ ਅਸੀਂ ਦੇਖ ਸਕਦੇ ਹਾਂ। ਬਹੁਤ ਵਾਰ ਜਦੋਂ ਨਾਜ਼ੀ ਆਈਡੀਓਲੋਜੀ ਦੀ ਗੱਲ ਹੁੰਦੀ ਹੈ ਔਰ ਅਕਸਰ 1925 ਦੇ ਵਿੱਚ RSS ਜਿਹੜਾ ਡਾਕਟਰ ਹੈਡਗਵੇਅਰ ਫਾਊਂਡ ਕਰਦੇ ਨੇ ਔਰ ਬਿਲਕੁਲ ਉਸੇ ਲਾਈਨ ਦੇ ਉੱਤੇ ਜੇ ਹਿਟਲਰ ਦੀ ਆਈਡੀਓਲੋਜੀ ਸੀ 1 ਨੇਸ਼ਨ 1 ਰੇਸ 1 ਪੀਪਲ, ਅਤੇ ਉਹੀ ਹਿੰਦੂ ਹਿੰਦੀ ਹਿੰਦੁਸਤਾਨ ਜਿਹੜਾ RSS ਆਪਣਾ ਨਿਸ਼ਾਨਾ ਮਿੱਥਦਾ ਹੈ, ਅਤੇ ਉਹੀ ਸਾਵਰਕਰ ਜਿਹਨੇ ਹਿੰਦੂਤਵਾ ਲਫ਼ਜ਼ ਕੋਇਨ ਕੀਤਾ, ਉਹ ਇਹ ਕਹਿੰਦਾ ਹੈ ਕਿ ਜੀ ਜੋ ਹੱਲ ਹਿਟਲਰ ਨੇ ਯਹੂਦੀਆਂ, ਜਿਪਸੀਆਂ ਔਰ ਦੂਸਰਿਆਂ ਦਾ ਕੱਢਿਆ, ਇਹੀ ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ, ਮੁਸਲਮਾਨਾਂ, ਈਸਾਈਆਂ ਦਾ, ਪਾਰਸੀਆਂ ਦਾ ਹੋਣਾ ਚਾਹੀਦਾ। ਸਿੱਖਾਂ, ਬੌਧੀਆਂ, ਜੈਨੀਆਂ ਨੂੰ ਤਾਂ ਉਹ ਡੈਥ ਕਿਸ ਦੇ ਨਾਲ ਹੀ ਮਾਰਨ ਦੀ ਲਾਈਨ ਰਹੀ ਕਿ ਇਹ ਤਾਂ ਜੀ ਹਿੰਦੂ ਸਮਾਜ ਦਾ ਹਿੱਸਾ ਨਹੀਂ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜੇ ਤੁਸੀਂ ਸਵਸਤਿਕਾ ਲਫ਼ਜ਼ ਵੀ ਸੰਸਕ੍ਰਿਤ ਦਾ ਹੈ, ਨਾਜ਼ੀ ਪਾਰਟੀ ਦਾ ਸਿੰਬਲ ਵੀ ਉਹੀ ਸੀ। ਇਹਨਾਂ ਦੇ ਮੰਦਰਾਂ ਦੇ ਬਾਹਰ ਜਿੰਨੇ ਝੰਡੇ ਨੇ ਉਹਦੀ ਤੁਸੀਂ ਸਵਸਤਿਕਾ ਦਾ ਥੋੜ੍ਹੀ ਉਹਦੀ ਸ਼ੇਪ 'ਚ ਥੋੜ੍ਹਾ ਜਿਹਾ ਫਰਕ ਹੈ, ਪਰ ਲਫ਼ਜ਼ ਸਵਸਤਿਕਾ ਹੀ ਹੈ। ਔਰ ਜੇ ਨਾਜ਼ੀਆਂ ਦੀ ਸੁਪਰਾਮੇਸੀ ਜਾਂ ਸੁਪਰਾਮੇਸਿਸਟ ਅਪਰੋਚ ਜਾਂ ਵਾਈਟ ਸੁਪਰ ਰੇਸ ਦੀ ਗੱਲ ਕਰੀਏ ਤੇ ਉਸ ਦਾ ਆਧਾਰ ਵਰਣ ਆਸ਼ਰਮ ਹੈ। ਹਿੰਦੂ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਬ੍ਰਾਹਮਣ ਸਭ ਤੋਂ ਉੱਪਰਲੇ ਲੈਡਰ 'ਤੇ ਆ, ਉਹਦਾ ਕੱਦ ਲੰਮਾ ਹੈ, ਰੰਗ ਗੋਰਾ, ਗੌਰ ਵਰਣ, ਚੌੜਾ ਮੱਥਾ ਹੈ, ਉਹਨੇ ਡਿਫਾਈਨ ਕੀਤਾ ਹੋਇਆ ਔਰ ਬਾਕੀ ਉਹਦੇ ਤਾਬੇਦਾਰ ਨੇ। ਇਹੀ ਫਿਲਾਸਫੀ ਹਿਟਲਰ ਦੀ ਸੀ ਕਿ ਭਾਈ ਵਾਈਟ ਰੇਸ ਜਿਹੜੀ ਹੈ ਬਾਕੀਆਂ ਨਾਲੋਂ ਸੁਪੀਰੀਅਰ ਹੈ। ਸੋ ਇਹ ਜਦੋਂ ਅਸੀਂ ਹਿੰਦੂਤਵਾ ਔਰ ਨਾਜ਼ੀਜ਼ਮ ਦੀ ਗੱਲ ਕਰਦੇ ਹਾਂ, ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਔਰ ਜਦੋਂ ਤੁਸੀਂ ਕਿਤੇ ਵੀ ਦੁਨੀਆ 'ਚ ਵਾਇਲੈਂਸ ਦੀਆਂ ਘਟਨਾਵਾਂ ਦੇਖੋਗੇ, ਬਹੁਤਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਨਿਊਜ਼ੀਲੈਂਡ ਦੇ ਇੱਕ ਥਾਂ ਦੇ ਉੱਤੇ ਜਿੱਥੇ ਮਸੀਤਾਂ ਦੇ ਵਿੱਚ ਆ ਕੇ ਇੱਕ ਕਿਲਰ ਨਹੀਂ, ਸ਼ਾਇਦ ਚਰਚ ਸਿਟੀ ਸੀ ਨਿਊਜ਼ੀਲੈਂਡ ਦੀ, ਉੱਥੇ ਲੋਕਾਂ ਨੂੰ ਮਾਰਿਆ ਔਰ ਉਹ ਫੜਿਆ ਗਿਆ ਗੋਰਾ, ਉਹ ਵੀ ਵਾਈਟ ਸੁਪਰੈਮੇਸਿਸਟ ਸੀ। ਪਰ ਉਹਨੇ ਕਿਹਾ, ਉਹਦੀ ਜਦੋਂ ਸਾਰੀ ਉਹਦੀ ਡਾਇਰੀ ਔਰ ਦੂਜੀ ਹੋਇਆ ਕਿ ਬਈ ਉਹ ਬਹੁਤ ਪ੍ਰਭਾਵਿਤ ਸੀ ਹਿੰਦੂਤਵਾ ਦੀ ਵਿਚਾਰਧਾਰਾ ਤੋਂ ਔਰ ਉਸ ਬਾਰੇ ਉਸ ਕੋਲ ਕਾਫੀ ਜਾਣਕਾਰੀ ਸੀ। ਸੋ ਨਾਜ਼ੀਜ਼ਮ ਔਰ ਇਹ ਹਿੰਦੂਤਵਾ ਵਿਚਾਰਧਾਰਾ ਇੱਕੋ ਹੀ ਜਿਵੇਂ ਮੈਂ ਕਿਹਾ ਵੀ ਸਿੱਕੇ ਦੇ ਦੋ ਪਹਿਲੂ ਨੇ ਜੀ। ਦੋ ਖਬਰਾਂ ਜਿਹੜੀਆਂ ਪਿਛਲੇ ਇਹਨਾਂ 2-3 ਦਿਨਾਂ 'ਚ ਮੀਡੀਆ 'ਚ ਲੱਗੀਆਂ, ਕਿਤੇ ਵੀ ਤੁਹਾਨੂੰ ਮੇਨ ਸਟਰੀਮ ਹਿੰਦੂਤਵੀ ਮੀਡੀਆ ਨੇ ਤਾਂ ਕੀ ਦਿਖਾਣਾ, ਆਪਣਿਆਂ ਨੂੰ ਵੀ ਕੋਈ ਬਹੁਤਾ ਨਹੀਂ ਹੁੰਦਾ। ਸਾਡਾ ਵੀ ਉਹ ਉਨਾ ਕੀ ਪੰਜਾਬ ਦੇ ਦਾਇਰੇ ਕਾਰ 'ਚ ਕਿ ਜੀ ਸੁਖਬੀਰ ਨੇ ਕੀ ਕਿਹਾ ਤੇ ਮਜੀਠੀਆ ਨੇ ਕੀ ਕਿਹਾ ਤੇ ਭੰਤੇ ਨੇ ਕੀ ਕਿਹਾ, ਇਹਦੇ ਤੱਕ ਹੀ ਹੈ। ਹੁਣ ਇੱਕ ਵੱਡੀ ਖਬਰ ਜਿਹੜੀ 2023 ਦੇ ਵਿੱਚ ਇੱਕ ਵੱਡੀ ਖਬਰ ਸੀ ਕਿ ਮਿਜ਼ੋਰੀ ਦਾ ਰਹਿਣ ਵਾਲਾ ਇੱਕ ਹਿੰਦੂ ਸਾਈਂ ਵਸ਼ਿਸ਼ਟ ਕੰਦੂਲਾ, ਉਹ ਵਾਸ਼ਿੰਗਟਨ ਆਇਆ। ਉਹਨੇ ਯੂ-ਹਾਲ ਟਰੱਕ ਜਿਹੜਾ ਹੈ ਉਹ ਲਿਆ ਔਰ ਉਹਨੇ ਵਾਈਟ ਹਾਊਸ ਦੇ ਉੱਤੇ ਜਾ ਕੇ ਠੋਕਿਆ ਉਹਨੂੰ, ਸਿਕਿਉਰਿਟੀ ਬੈਰੀਅਰ ਸਾਰੇ ਤੋੜ ਕੇ। ਔਰ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਵੀ ਕੀ ਆ, ਉਹਨੇ ਕਿਹਾ ਜੀ ਮੈਂ US ਗਵਰਨਮੈਂਟ ਨੂੰ ਡਿਸਟਰੋਏ ਕਰਨਾ ਚਾਹੁੰਦਾ ਸੀ ਔਰ ਮੇਰੀ ਜਿਹੜੀ ਪਲਾਨ ਹੈ ਉਹ ਇਹ ਸੀ ਕਿ ਵੀ ਮੈਂ ਵਾਈਟ ਹਾਊਸ 'ਤੇ ਅਟੈਕ ਕਰਾਂ ਔਰ ਇਹਦੇ 'ਚ ਪ੍ਰੈਜ਼ੀਡੈਂਟ ਮਾਰਿਆ ਜਾਏਗਾ। ਇਹ 2023 ਦੀ ਗੱਲ ਹੈ ਔਰ ਫਿਰ ਜਿਹੜੀ ਅਮਰੀਕਾ ਦੀ ਡੈਮੋਕ੍ਰੈਟਿਕ ਪ੍ਰੋਸੈਸ ਖਤਮ ਹੋ ਜਾਏਗੀ ਐਂਡ ਰੀਪਲੇਸ ਦਾ ਗਵਰਨਮੈਂਟ ਵਿਦ ਏ ਨਾਜ਼ੀ ਸਟਾਈਲ ਡਿਕਟੇਟਰਸ਼ਿਪ। ਔਰ ਇਹ ਜਿਹੜਾ ਉਹਨੇ ਹਿਟਲਰ ਦੀ ਪ੍ਰੇਜ਼ ਦੇ ਵਿੱਚ ਵੀ ਗੱਲਾਂ ਕੀਤੀਆਂ। ਹੁਣ ਇਸ ਬੰਦੇ ਨੂੰ ਕੱਲ੍ਹ ਜਿਹੜਾ ਮਿਜ਼ਰੀ ਮੈਨ ਹੂ ਕ੍ਰੈਸ਼ ਯੂ ਹਾਲ ਨੀਅਰ ਵਾਈਟ ਹਾਊਸ ਸੈਂਟੈਂਸ ਟੂ 8 years in prison
ਹੁਣ ਕੱਲ ਫੈਸਲਾ ਸੁਣਾਇਆ ਵਾਸ਼ਿੰਗਟਨ ਡੀਸੀ ਦੇ ਜੱਜ ਨੇ। 8 ਸਾਲ ਦੀ ਡਿਸਟ੍ਰਿਕਟ ਜੱਜ ਹੈ ਡੈਬਨੀ ਫਰੈਡਰਿਕ, ਉਹਨੇ ਇਹਨੂੰ ਕੰਦੂਲਾ ਨੂੰ ਜਿਹੜਾ ਹੈ ਉਹ 8 ਸਾਲ ਦੀ ਕੈਦ ਸੁਣਾਈ ਹੈ। 57,000 ਜਿਹੜਾ ਹੈ ਉਹ ਜੁਰਮਾਨਾ ਕੀਤਾ ਹੈ। ਔਰ ਇਹ ਜਿਹੜਾ ਹਾਲਾਂ ਉਹਦਾ ਜਿਹੜਾ ਡਿਫੈਂਸ ਲਾਇਰ ਹੈ ਉਹਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹਨੇ ਇਹਨੂੰ ਸਕਿਜ਼ੋਫਰੀਨੀਆ ਸੀ ਔਰ ਇਹ ਤੇ ਉਹਨੂੰ ਨਹੀਂ ਸੀ, ਲੇਕਿਨ ਇਹ ਇੱਕ ਹਿੰਦੂ ਜਿਹੜਾ ਮਸੂਰੀ ਤੋਂ ਆਇਆ, ਹਿਟਲਰ ਦਾ ਪਾਰਟ ਉਸੇ ਲਾਈਨ ਦੇ ਉੱਤੇ ਜਿਹੜਾ ਹੈ ਉਹ ਰਾਜ ਬਣਾਉਣਾ ਚਾਹੁੰਦਾ ਸੀ ਅਮਰੀਕਾ ਨੂੰ ਡਿਸਟਰੋਏ ਕਰਕੇ। ਔਰ ਇਹੀ ਖਬਰ ਫਿਰ ਇੱਕ ਹੋਰ ਪ੍ਰੋਮੀਨੈਂਟ ਪੇਪਰ ਨੇ ਲਾਈ ਹੈ, 8 year prison sentence for Nazis inspired attempted attack on the White House in 2023. Sai Vashisht Kandula was sentenced to 96 months in federal prison on Thursday. ਇਹਨਾਂ ਦਿਨਾਂ ਦੇ ਵਿੱਚ ਹੀ ਦਿੱਤੀ ਗਈ। ਹੁਣ ਦੂਸਰੀ ਖਬਰ ਜਿਹੜੀ ਅਸੀਂ ਕੁਝ ਸਮਾਂ ਪਹਿਲਾਂ ਡਿਸਕਸ ਕੀਤੀ ਸੀ ਕਿ ਵੀ ਕਿਵੇਂ ਇੱਕ ਟੈਕਸਾਸ ਦੇ ਵਿੱਚ ਬੈਠਾ ਸੌਫਟਵੇਅਰ ਇੰਜੀਨੀਅਰ ਉਹ ਸਿੱਖ NGOs ਨੂੰ ਧਮਕੀਆਂ ਦੇ ਰਿਹਾ ਹੈ, ਉਹਨਾਂ ਨੂੰ ਮਾਰਨ ਦੀਆਂ ਗੱਲਾਂ ਕਰ ਰਿਹਾ ਹੈ। ਉਹਨੇ ਵੀ ਇਹ ਖਬਰ ਜਿਹੜੀ ਹੈ ਉਹ ਟੈਕਸਾਸ ਦੇ ਹਵਾਲੇ ਨਾਲ ਹੈ। ਟੈਕਸਾਸ ਮੈਨ ਐਡਮਿਟਸ ਟੂ ਮੇਕਿੰਗ ਵਾਇਲੈਂਟ ਥ੍ਰੈਟਸ ਅਗੇਂਸਟ ਸਿੱਖ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਇਹ ਡੈਲਸ ਬੇਸਡ ਜਿਹੜਾ ਭੂਸ਼ਣ ਅਥਾਲੇ 49 ਸਾਲਾਂ ਦਾ, ਉਹਨੇ ਗਿਲਟੀ ਪਲੀਡ ਕੀਤਾ ਟੂ 1 count of interfering with federally protected activities through the threatened use of a dangerous weapon and 1 count of transmitting an interstate threat to injure another person। ਕਿਉਂਕਿ ਨਿਊ ਜਰਸੀ ਬੇਸਡ NGO ਸੀ ਤੇ ਇਹ ਕੇਸ ਭਾਵੇਂ ਟੈਕਸਾਸ ਦੇ ਵਿੱਚ ਬੰਦਾ ਇਹ ਬੇਸ ਸੀ, ਇਹ ਲਗਾਤਾਰਤਾ ਨਾਲ ਸਿੱਖਾਂ ਨੂੰ ਜਿਹੜਾ ਹੈ ਉਹਨੇ ਧਮਕੀਆਂ ਦਿੱਤੀਆਂ ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੈਂ ਤੁਹਾਨੂੰ ਛੱਡਣਾ ਨਹੀਂ ਹੈ ਔਰ ਇਹ ਉਹ ਇਸ ਨੇ ਆਪਣਾ ਜੁਰਮ ਕਬੂਲਿਆ। ਔਰ ਉਹਨਾਂ ਨੇ ਕਿਹਾ ਕਿ ਐਥਲੀਜ਼ ਵੌਇਸ ਮੇਲਸ which were filled with violent imagery and obscenity contained references to places, people and tenets that are particularly significant within the Sikh religion. Among other things, Athale stated his intention to catch the Sikhs at Organization 1, forcibly shave their top and bottom hair, use a razor to cut their hair and make them bald, make them smoke and eat tobacco and show them the heavens। ਇਹ ਉਹਨੇ ਧਮਕੀਆਂ ਉਹਨਾਂ ਨੂੰ ਕਿ ਤੁਹਾਡੇ ਨਾਲ ਮੈਂ ਆਹ ਕਰਾਂਗਾ ਉਹ ਕਰਾਂਗਾ। ਔਰ ਇਹ ਜਿਹੜਾ ਇਹ ਮਾਰਚ 21/2024 ਦੇ ਵਿੱਚ ਅਗੇਨ ਉਹਨੇ ਫਿਰ ਸਿੱਖ ਇਹ ਸਾਲ 1.5 ਸਾਲ ਤੋਂ ਇਹੀ ਕੰਮ ਕਰ ਰਿਹਾ ਸੀ। ਇਵੈਂਚੁਅਲੀ ਕਿਉਂਕਿ ਡਿਫਰੈਂਟ ਸਟੇਟਸ ਕ੍ਰਾਈਮ ਹੋ ਰਿਹਾ ਸੀ, ਉਹਨਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਔਰ ਫਿਰ ਉਹਨੇ ਜਿਹੜਾ ਮਈ 'ਚ ਵੀ ਔਰ ਇਹਨਾਂ ਸਾਰੇ ਮਹੀਨਿਆਂ 'ਚ ਇਸ ਪਾਰਟ ਨੂੰ ਰੱਖਿਆ। ਹੁਣ ਜਿਹੜੀ ਇਸ ਦੇ ਮੁਤਾਬਕ ਕਿ ਵੀ Athale is charged with interfering with federally protected activities which carries a maximum penalty of 10 years in prison and with transmitting an interstate threat which carries a maximum penalty of 5 years in prison। ਇਹ ਦੋਨੋਂ ਹੀ ਚਾਰਜ ਉਹਦੇ 'ਤੇ ਲਾਏ ਨੇ ਔਰ ਉਹਨੂੰ 3 ਜੂਨ ਨੂੰ Athale ਨੂੰ ਸੈਂਟੈਂਸ ਦਿੱਤੀ ਜਾਣੀ ਹੈ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਵੱਲੋਂ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਇਹ ਉਹਨਾਂ ਨੇ ਕਿਹਾ ਕਿ FBI ਦਾ ਜਿਹੜਾ ਫਿਲਾਡੈਲਫੀਆ ਬੇਸਡ ਫੀਲਡ ਆਫੀਸਰ ਸੀ ਉਹਨੇ ਇਸ ਕੇਸ ਨੂੰ ਅਸਿਸਟ ਜਿਹੜਾ ਇਨਵੈਸਟੀਗੇਟ ਕੀਤਾ। ਹੁਣ ਇਹ ਦੋਨੋਂ ਹੀ ਇਹ ਤੁਹਾਨੂੰ ਇਹ ਛੋਟੀਆਂ ਘਟਨਾਵਾਂ ਨਹੀਂ ਨੇ, ਇੱਕ ਜਿਹੜਾ ਡਾਇਰੈਕਟਲੀ ਇਨਵੋਲਵਡ ਹੈ ਸਿੱਖਾਂ ਨੂੰ ਟਾਰਗੇਟ ਕਰਨ 'ਚ ਔਰ ਜਿਹੜੀ 8 ਸਾਲ ਦੀ ਕੈਦ ਤੱਕ 10 ਸਾਲ ਤੱਕ ਉਹ ਜਾਂਦਾ ਜੋ ਜੁਰਮ ਉਹਨੇ ਕੀਤੇ ਜਿਸ ਕਿਸਮ ਦਾ, ਔਰ ਦੂਜੇ ਨੇ ਤਾਂ ਵਰਚੁਅਲੀ ਲੈ ਕੇ ਉਹਨੇ ਮਾਰਿਆ, ਉਹਨੇ ਕਿਹਾ ਜੀ ਅਸੀਂ ਉਹ ਨਾਜ਼ੀਆਂ ਦੀ ਔਰ ਇਹ ਸਾਰਾ। ਹੁਣ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਤਾਂ ਫਿਰ ਇਹ ਨਜ਼ਰ ਆਉਂਦਾ ਵੀ ਇਹ ਮੁਲਕ ਕਿਹੜੇ ਪਾਸੇ ਜਾ ਰਿਹਾ। ਦੂਜੇ ਪਾਸੇ ਕਾਸ਼ ਪਟੇਲ ਜਿਹਦੀ FBI ਡਾਇਰੈਕਟਰ ਦੇ ਤੌਰ 'ਤੇ ਕਨਫਰਮੇਸ਼ਨ ਦੀ ਹੀਅਰਿੰਗ ਹੋ ਚੁੱਕੀ ਹੈ, ਉਹ ਜਦੋਂ ਆਪਣੀ ਫੈਮਿਲੀ ਨਾਲ ਜਾਂ ਦੂਜੀ ਮੀਡੀਆ ਜੈ ਕ੍ਰਿਸ਼ਨਾ, ਹੁਣ ਮਤਲਬ ਅੰਦਾਜ਼ਾ ਲਾਓ ਵੀ ਇੱਧਰ ਹਿੰਦੂਤਵੀ ਇਸ ਲੈਵਲ 'ਤੇ ਪਹੁੰਚੇ ਹੋਏ ਨੇ। ਤੇ ਜੇ ਤੁਲਸੀ ਗੈਬਰਟ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਬਣ ਜਾਂਦੀ ਹੈ ਤੇ ਕਾਸ਼ ਪਟੇਲ FBI ਦਾ ਹੈੱਡ ਹੁੰਦਾ ਤੇ ਹਿੰਦੂਤਵੀਆਂ ਦੇ ਨਾਲ ਕਿਵੇਂ ਇਹ ਸਾਰਾ ਹੋਏਗਾ, ਪਨਪੇਗਾ। ਇਹ ਇਕੱਲਾ ਇਹੀ ਨਹੀਂ ਵੀ ਉਹ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਲਈ ਹੈ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਹ ਖਤਰਾ ਬਣੀ ਹੋਈ ਹੈ। ਈਵਨ ਅਮਰੀਕਾ ਦੀ ਧਰਤੀ ਦੇ ਉੱਤੇ ਵੀ ਇਹ 2 ਕੇਸ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਨੇ ਕਿ ਭਾਈ ਇਹ ਆਈਡੀਓਲੋਜੀ ਕਿਵੇਂ ਨਾਜ਼ੀਆਂ ਦੇ ਨਾਲ ਜਿਹੜੀ ਹੈ ਉਹ ਇਕੱਲਾ ਤਾਲਮੇਲ ਜਾਂ ਉਹਨਾਂ ਦੇ ਨਾਲ ਇੱਕ ਬਰਾਬਰੀ ਨਹੀਂ ਰੱਖਦੀ। ਐਕਚੁਅਲੀ ਦੋਨੋਂ ਹੀ ਇੱਕੋ ਸਿੱਕੇ ਦੇ 2 ਪਹਿਲੂ ਨੇ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਆਪਣੇ ਜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ, ਜਤਿੰਦਰ ਸਿੰਘ ਜੀ, ਪਰਮਿੰਦਰ ਜੀ, ਰਣਜੀਤ ਸਿੰਘ ਜੀ, ਗੁਰਦਿਆਲ ਜੀ, ਰਾਜਨਪ੍ਰੀਤ ਸਿੰਘ ਜੀ, ਮਨਦੀਪ ਖਲਸੀ ਜੀ, ਇਹ ਕਹਿੰਦੇ ਨੇ ਬਾਬਾ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਗੁਰਫਤਿਹ ਗੁਰਫਤਿਹ। ਔਰ ਪ੍ਰੋਗਰਾਮ ਵਾਹਿਗੁਰੂ ਜੀ ਖਤਮ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਪ੍ਰੋਗਰਾਮ ਖਤਮ ਕਰਨ ਤੇ ਤੁਸੀਂ ਮਿਲਦੇ ਖਾਲਿਸਤਾਨ ਦਾ ਸੂਰਜ ਕੱਲ ਨੂੰ ਦੇਖਾਂਗੇ, ਇਹ ਕਹਿਣ ਤੇ ਸੰਗਤ ਦਾ ਵਿਸ਼ਵਾਸ ਬਣਦਾ। ਆਪ ਧੰਨਵਾਦ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੁਖ ਜੀਵਨ ਬੱਚੋ ਜੀ ਗੁਰਚੌਬ ਕਹਿੰਦੇ ਨੇ। ਮਨਦੀਪ ਕਲਸ਼ ਫਿਰ ਕਹਿੰਦੇ ਹਿੰਦੂ ਦੇ ਮੈਥੋਲੋਜੀ ਤੇ ਇੱਕ ਪ੍ਰੋਗਰਾਮ ਸ਼ੁਰੂ ਕਰੋ ਤਾਂ ਕਿ ਸੰਗਤ ਪਖੰਡਵਾਦ ਤੋਂ ਦੂਰ ਹੋਣ। ਔਰ ਕੁਲਦੀਪ ਕੌਰ ਜੀ ਆਪਾਂ ਗੱਲਬਾਤ ਕਰਦੇ ਰਹਿੰਦੇ ਆਪਾਂ। ਮਨਦੀਪ ਕਲਸੀ ਜੀ ਨੇ ਜਿਹੜਾ ਸੁਝਾਅ ਦਿੱਤਾ, ਦੇਖੋ ਕਲਸੀ ਸਾਹਿਬ, ਇਹ ਹੈ ਸਾਡਾ ਇਹ ਕਹਿਣਾ ਹੁੰਦਾ ਹੈ ਵੀ ਜਿਹੜਾ ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਨਿਰੰਕਾਰ ਦੇ ਕੋਲ ਹੈ। ਹਾਂਜੀ, ਇਹ ਗੱਲ ਅਸੀਂ ਜ਼ਰੂਰ ਕਹਿੰਦੇ ਹਾਂ ਦਾਅਵੇ ਨਾਲ ਕਿ ਭਾਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਖਾਲਿਸਤਾਨ ਦੇ ਲਈ ਜਿਹੜਾ ਜਿੱਥੇ ਲੱਗਾ ਹੋਇਆ ਉਹ ਆਪਣਾ ਯਤਨ ਕਰੇ। ਕਦੋਂ ਇਸ ਨੇ ਟਰੂਥ ਬਣਨਾ ਅਲਟੀਮੇਟ, ਇਹ ਅਕਾਲ ਪੁਰਖ ਦੇ ਕੋਲ ਹੈ। ਹਾਂਜੀ, ਕੁਲਦੀਪ ਕੌਰ ਜੀ ਔਰ ਇਸੇ ਤਰ੍ਹਾਂ ਨਵਾਜ਼ ਚੌਧਰੀ ਜੀ ਇਹ ਕਹਿ ਰਹੇ ਨੇ ਕਿ ਅਸਲਾਮ ਵਾਲੇਕਮ ਡਾਕਟਰ ਸਾਹਿਬ ਐਂਡ ਸਿਸਟਰ, ਇਟਸ ਬਿਨ ਅ ਲੌਂਗ ਟਾਈਮ ਬਟ ਆਈ ਨੈਵਰ ਮਿਸ ਯੂਰ a single program. My salam and best wishes to all team ਬਹੁਤ ਸ਼ੁਕਰੀਆ ਨਵਾਜ਼ ਚੌਧਰੀ ਜੀ, ਤੁਹਾਡੇ ਮੈਸੇਜ ਵੀ ਮਿਲਦੇ ਰਹੇ ਨੇ ਤੁਸੀਂ ਜਦੋਂ ਪਾਕਿਸਤਾਨ ਵੀ ਗਏ ਹੋ। ਹਾਂਜੀ, ਔਰ ਆਲ ਦਾ ਬੈਸਟ। ਹਾਂਜੀ, ਔਰ ਇਸੇ ਤਰ੍ਹਾਂ ਕੌਰ ਰਣਦੀਪ ਜੀ ਔਰ ਹਰਮੀਤ ਕੌਰ ਜੀ, ਸਤਨਾਮ ਸਿੰਘ ਜੀ, ਪੰਨੂ ਜੀ ਪੱਟੀ ਤਰਨਤਾਰਨ ਤੋਂ ਸਾਨੂੰ ਦੇਖ ਰਹੇ ਨੇ। ਔਰ ਵੀਰੂ ਲਾਹੌਰੀਆ ਪੰਨੂ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਗੁਰੂ ਕੇ ਨਗਰੀ ਤਰਨਤਾਰਨ ਸਾਹਿਬ ਦੇ ਨੇੜੇ ਬੈਠੇ ਹੋ। ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ। ਵੀਰੂ ਲਾਹੌਰੀਆ ਜੀ ਖਾਲਸਾਨ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਆਏ ਨੇ, ਕਹਿੰਦੇ ਨੇ ਕਿ ਬੜੀ ਗੱਲ ਹੈ ਹਾਂਜੀ ਬੜੀ ਗੱਲ ਹੈ ਕਿ ਨਵਾਜ਼ ਚੌਧਰੀ ਸਾਹਿਬ ਖਾਲਿਸਤਾਨ ਸੇ ਨਹੀਂ ਦੇਖਦੇ ਹੋ। ਉਹਨਾਂ ਨੇ ਨਵਾਜ਼ ਚੌਧਰੀ ਸਾਹਿਬ ਨੂੰ ਹਾਂਜੀ ਕੀਤਾ। ਹਾਂਜੀ, ਪੰਜਾਬ ਜੀ ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ। ਕਹਿੰਦੇ ਬਸ ਬਸ ਅੱਲਾ ਮਾਫ ਕਰੇ, ਹਿੰਦੂ ਤੋਂ ਰੈਟ ਕੀ ਵੀ ਪੂਜਾ ਕਰਦੇ हैं। ਨੋ ਡਾਊਟ। ਰੁਪਿੰਦਰ ਕੌਰ ਜੀ, ਭਾਈ ਜੀ ਤੁਸੀਂ ਬਹੁਤ ਹੀ ਪੂਜਾ ਨਹੀਂ ਹੈ, ਚੂਹਾ ਜਿਹੜਾ ਗਣੇਸ਼ ਜੀ ਦੀ ਸਵਾਰੀ ਹੈ। ਗਣੇਸ਼ ਜੀ ਸ਼ਿਵ ਜੀ ਦੇ ਬੇਟੇ ਨੇ ਔਰ ਸਭ ਤੋਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗਣੇਸ਼ ਜੀ ਦਾ ਨਾਮ ਲਿਆ ਜਾਂਦਾ ਹੈ। ਔਰ ਗਣੇਸ਼ ਜੀ ਦੀ ਸਵਾਰੀ ਜਿਹੜੀ ਹੈ ਉਹ ਚੂਹਾ ਹੈ, ਉਹ ਚੂਹੇ ਦੇ ਉੱਤੇ ਸਵਾਰ ਹੁੰਦਾ ਹੈ। ਔਰ ਇਸੇ ਤਰ੍ਹਾਂ ਰੁਪਿੰਦਰ ਕੌਰ ਜੀ, ਭਾਈ ਜੀ ਤੁਸੀਂ ਬਹੁਤ ਹੀ ਲਿਆਕਤ ਵਾਲੇ ਸਮਝਦਾਰ ਤੇ ਤੁਹਾਨੂੰ ਸੁਣ ਕੇ ਬਹੁਤ ਜਾਣਕਾਰੀ ਮਿਲਦੀ ਹੈ। ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਵਰਗਿਆਂ ਨੂੰ ਜ਼ਰੂਰ ਗਾਈਡ ਕਰਿਆ ਕਰੋ ਕਿ ਸਿੱਖ ਮਾਵਾਂ ਆਪਣੇ ਜਵਾਕਾਂ ਨੂੰ ਕੀ ਸਿਖਾਉਣ। ਭੈਣ ਜੀ ਰੁਪਿੰਦਰ ਕੌਰ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜਦੇ ਹੋ। ਦੇਖੋ ਜਦੋਂ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਤੇ ਸਭ ਤੋਂ ਪਾਵਰਫੁਲ ਇੰਸਟੀਟਿਊਸ਼ਨ ਉਹ ਤੁਹਾਡਾ ਆਪਣਾ ਘਰ ਹੁੰਦਾ ਹੈ। ਔਰ ਮੇਰਾ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ ਵੀ ਇਹ ਕਹਿਣਾ ਹੁੰਦਾ ਹੈ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜੋਗੇ, ਉਹਨਾਂ ਨੂੰ ਇਹ ਪ੍ਰਾਈਡ ਦਿਓਗੇ ਕਿ ਭਾਈ ਅਸੀਂ ਉਸ ਕੌਮ 'ਚੋਂ ਆਏ, ਉਸ ਗੁਰੂ ਦੇ ਅਸੀਂ ਪੁੱਤਰ ਪੁੱਤਰੀਆਂ ਜਿਨ੍ਹਾਂ ਨੇ ਆਪਣਾ ਸਰਬੰਸ ਕੁਰਬਾਨ ਕੀਤਾ। ਅਸੀਂ ਸਟਰਗਲ 'ਚੋਂ ਨਿਕਲ ਕੇ ਵੀ 18ਵੀਂ ਸਦੀ 'ਚ ਘੱਲੂਘਾਰਿਆਂ 'ਚੋਂ ਨਿਕਲ ਕੇ ਰਾਜ ਕਾਇਮ ਕੀਤਾ। ਖਾਲਿਸਤਾਨ ਸਾਡਾ ਮੁੱਢਲਾ ਹੱਕ ਹੈ। ਔਰ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਪਾਓ ਕਿ ਤੁਸੀਂ ਉਸ ਰਾਜ ਦੀ ਪ੍ਰਾਪਤੀ ਲਈ ਆਪਣੀ ਜ਼ਿੰਦਗੀ ਨੂੰ ਸਮਰਪਣ ਕਰਨਾ ਹੈ। ਜੇ ਨਹੀਂ ਵੀ ਸਮਰਪਣ ਕਰ ਸਕਦੇ, ਜਿਹੜੇ ਫੀਲਡ 'ਚ ਵੀ ਟੌਪ ਐਜੂਕੇਸ਼ਨ ਲਓ, ਪਰ ਸਿੱਖੀ ਵੈਲਿਊਜ਼ ਉਹਨਾਂ ਦੇ ਜੀਵਨ ਦੇ ਵਿੱਚ ਹੋਣ। ਇਹੀ ਮਾਵਾਂ ਤੋਂ ਵੱਡਾ ਹੋਰ ਕੋਈ ਵੀ ਇਸ ਦੇ ਵਿੱਚ ਰੋਲ ਅਦਾ ਨਹੀਂ ਕਰ ਸਕਦਾ। ਚਰਨਜੀਤ ਕੌਰ ਜੀ ਔਰ ਇਸ ਤਰ੍ਹਾਂ ਨੂਪਾ ਜੀ, ਮੁਹੰਮਦ ਯਾਕੂਬ ਜੀ ਕਹਿੰਦੇ ਕਿ ਭਾਈ ਡਾਕਟਰ ਸਾਹਿਬ ਇਹ ਇੱਕ ਥਾਲੀ ਕੇ ਚੱਟੇ ਪੱਟੇ, ਹਾਂਜੀ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ। ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਹੱਕ ਸੱਚ इंसाफ और बोलने पर आप सबका बहुत शुक्रिया। हम तो ਪਤਾ ਨਹੀਂ ਕਹਿੰਦੇ ਸਿੱਖੋ ਸੌਰੀ। ਔਰ ਇਸੇ ਤਰ੍ਹਾਂ ਸ਼ਿੰਦਰ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਤੁਸੀਂ ਨੂਪਾ ਜੀ ਨੂੰ ਮਿਸ ਕੀਤਾ। ਹਾਂਜੀ, ਉਹਨਾਂ ਨੇ ਕਿਹਾ ਵੀ ਇਜ਼ਰਾਈਲ ਬਹੁਤ ਚਲਾਕ ਤੇ ਧੋਖੇਬਾਜ਼ ਹੈ। ਥੋੜ੍ਹੇ ਸਮੇਂ ਬਾਅਦ ਉਹਨਾਂ ਨੇ ਜਿਹੜਾ ਬੰਬ ਸੁੱਟ ਕੇ ਉਹਨਾਂ ਦੀ ਗਿਣਤੀ ਨੂੰ ਹੋਰ ਘਟਾ ਦੇਣਾ। ਉਹੀ ਲੱਗੇ ਹੋਏ ਨੇ ਜੀ ਵਾਰ ਆਫ ਐਟਰੀਸ਼ਨ ਦੇ ਥੱਲੇ ਜੋ ਕੰਮ ਇਹ ਕਰ ਰਹੇ ਨੇ।
ਦਿਸ ਇਜ਼ ਕੰਡੈਮਨੇਬਲ ਜੋ ਇਹਨਾਂ ਦੀ ਨੀਤੀ ਹੈ ਔਰ ਅਨਫੋਰਚੂਨੇਟ। ਜੀ, ਔਰ ਇਸ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ ਕਿ ਜਿਹੜੇ ਸਟਰੋਂਗ ਦੇਸ਼ਾਂ ਦੇ ਵਿੱਚ ਨਾ ਪਾਕਿਸਤਾਨ ਦਾ ਨਾਮ ਸ਼ਾਮਲ ਹੈ ਨਾ ਇੰਡੀਆ ਦਾ ਸ਼ਾਮਲ ਹੈ। ਔਰ ਗੁਰਮੁਖ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਮਨਜੂਰ ਕੋਹਨੂਰ ਜੀ ਵੀ ਔਰ ਵਾਹਿਗੁਰੂ ਜੀ ਵੀ ਇੰਡੀਆ ਕਹਿੰਦੇ GDP ਇਜ਼ 4th in the world। ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ ਔਰ ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਵੀ ਔਰ ਫਿਰ ਆਰ ਰੰਧਾਵਾ ਜੀ ਵੀ ਔਰ ਇਸੇ ਤਰ੍ਹਾਂ ਬਲਿਹਾਰ ਸਿੰਘ ਕੰਗ ਜੀ। ਮਿਸਟਰ ਫਵਾਦ ਜੀ ਕਹਿੰਦੇ ਕਿ ਸਰ ਟੂਡੇ ਇਜ਼ ਕਸ਼ਮੀਰ ਸੋਲੀਡੈਰਿਟੀ ਡੇ 500 ਸਿਵਿਲੀਅਨ detained by Indian authorities in South Kashmir। ਬਹੁਤ ਸ਼ੁਕਰੀਆ ਅਮੀਰ ਫਵਾਦ ਜੀ, ਕਿਉਂਕਿ ਤੁਹਾਡੇ 5 ਫਰਵਰੀ ਆਲਰੇਡੀ ਹੋ ਚੁੱਕੀ ਹੈ। ਮੈਂ ਕੱਲ ਗੱਲ ਕਰਾਂਗਾ ਕਿਉਂਕਿ ਮੇਰੇ ਜ਼ਿਹਨ 'ਚ ਹੈ ਕਿ 5 ਫਰਵਰੀ ਕਸ਼ਮੀਰ ਸੋਲੀਡੈਰਿਟੀ ਡੇ ਹੈ। ਤੁਸੀਂ ਇਹ ਖਬਰ ਦੱਸੀ ਹੈ, ਤੁਹਾਡਾ ਸ਼ੁਕਰੀਆ ਕਿ 500 ਸਿਵਿਲੀਅਨਸ ਜਿਹੜੇ ਨੇ ਸਾਊਥ ਕਸ਼ਮੀਰ 'ਚ ਉਹਨਾਂ ਨੇ ਜਿਹੜੇ ਨੇ ਉਹ ਹਿਰਾਸਤ 'ਚ ਲਏ ਨੇ। ਉੱਥੇ ਤਾਂ ਜ਼ਬਰ ਦੀ ਚੱਕੀ ਬਰਾਬਰ ਚੱਲ ਰਹੀ ਹੈ, ਪਰ ਆਫਰੀਨ ਹੈ ਔਰ ਸੈਲਿਊਟ ਹੈ ਬਹਾਦਰ ਕਸ਼ਮੀਰੀਆਂ ਨੂੰ ਕਿ ਉਹ ਹੈਵੀ ਆਡਸ ਦੇ ਬਾਵਜੂਦ ਆਪਣੇ ਹੱਕਾਂ ਲਈ ਜੂਝ ਰਹੇ ਨੇ। ਇੰਦਰਜੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਡਾਕਟਰ ਸਾਹਿਬ ਤੁਲਸੀ ਗੈਬਰਡ JNSA ਦੀ ਡਾਇਰੈਕਟਰ ਬਣ ਜਾਂਦੀ ਹੈ ਤਾਂ ਸਿੱਖਾਂ ਦੀ ਕੀ ਰਣਨੀਤੀ ਹੋਵੇਗੀ ਔਰ ਸਿੱਖ ਕੋਲੀਸ਼ਨ ਆਪਣੇ ਵੱਲੋਂ ਜ਼ੋਰ ਲਗਾ ਰਹੇ ਨੇ ਪਰ ਟਰੰਪ ਨੇ ਬਣਾ ਹੀ ਦੇਣਾ। ਇੰਦਰਜੀਤ ਸਿੰਘ ਜੀ, ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ। ਅਸੀਂ ਇੱਕ ਸੈਗਮੈਂਟ ਵੀ ਕੀਤਾ ਸੀ ਔਰ ਸਿੱਖ ਕੋਲੀਸ਼ਨ ਦੀ ਪ੍ਰੈਸ ਰਿਲੀਜ਼ ਵੀ ਪਲੱਸ ਸਿੱਖਾਂ ਨੇ ਸੈਨੇਟ ਦੀ ਬਿਲਡਿੰਗ ਦੇ ਬਾਹਰ ਪ੍ਰੋਟੈਸਟ ਵੀ ਕੀਤਾ ਹੈ। ਉਸ ਨੂੰ ਵੀ ਅਸੀਂ ਡਿਸਕਸ ਕੀਤਾ ਸੀ। ਸਾਡੀ ਜਾਣਕਾਰੀ ਇਹ ਹੈ ਕਿ ਵੀ ਜਿਹੜੇ 2-3 ਸੈਨੇਟਰ, ਕਿਉਂਕਿ 53-47 ਦੀ ਰੇਸ਼ੋ ਹੈ, ਉਹ ਉਹਨੂੰ ਸਪੋਰਟ ਨਹੀਂ ਕਰਨਾ ਚਾਹੁੰਦੇ, ਖਾਸ ਤੌਰ 'ਤੇ ਤੁਲਸੀ ਗੈਬਰਡ ਨੂੰ। ਪਰ ਇਹ ਵੀ ਪਤਾ ਲੱਗਿਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਪਰਸਨਲੀ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਖੋਲ੍ਹੀ ਹੈ। ਸੋ ਇਸ ਦਾ ਬਣਨਾ ਚਲੋ ਸਿੱਖ ਨੁਕਤਾ ਨਿਗਾਹ ਤੋਂ ਤਾਂ ਜੋ ਹੈ ਅਸੀਂ ਅੱਗੇ ਵੀ ਬਥੇਰਾ ਕੁਝ ਚੱਲਿਆ, ਹੋਰ ਚੱਲ ਲਾਂਗੇ, ਪਰ ਅਮਰੀਕਾ ਦੇ ਹਿੱਤ 'ਚ ਵੀ ਨਹੀਂ ਹੈ ਕਿਉਂਕਿ ਉਹਦੀ ਪੋਜੀਸ਼ਨ ਰੂਸ ਦਾ ਮੁੱਦਾ ਹੋਏ, ਸੀਰੀਆ ਹੋਏ ਔਰ ਦੂਸਰਿਆਂ ਦੇ ਉੱਤੇ ਈਵਨ ਸਨੋਡਨ ਜਿਸ ਨੇ ਸਾਰਾ ਵਿਸਲ ਬਲੋਅਰ CIA ਦੇ ਸਾਰੇ ਭੇਜ ਜਾ ਕੇ ਰਸ਼ੀਆ ਨੂੰ ਦਿੱਤੇ ਨੇ, ਉਹਨਾਂ ਦੀ ਸਪੋਰਟਰ ਰਹੀ ਹੈ। ਸੋ ਇਹ ਠੀਕ ਨਹੀਂ ਹੈ। ਇਹ ਜਿਹੜੇ ਵੀ ਲੋਕ ਬੈਠੇ ਹੋਏ ਨੇ, ਈਵਨ ਕਾਸ਼ ਪਟੇਲ ਵੀ, ਉਹਦਾ ਵੀ FBI 'ਚ ਆਉਣਾ ਔਰ ਜਿਸ ਲੈਵਲ ਦੇ ਉੱਤੇ ਉਹਦੀ ਬੋਲਬਾਣੀ ਔਰ ਜਿਸ ਕਿਸਮ ਦਾ ਉਹ ਇਮੈਚਿਓਰ ਔਰ ਇਨਐਕਸਪੀਰੀਅੰਸਡ ਹੈ, ਪਰ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦਾ ਕ੍ਰਾਈਟੇਰੀਆ ਤਾਂ ਲਾਇਲਟੀ ਹੈ। ਸੋ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਇਹ ਕੋਈ ਬਹੁਤਾ ਮੁਲਕ ਲਈ ਵੀ ਇਹ ਠੀਕ ਨਹੀਂ ਹੋਣਗੇ। ਜਾਵੇਦ ਬੱਬਰ ਜੀ ਔਰ ਇਸ ਤਰ੍ਹਾਂ ਮਿਸਟਰ ਫਵਾਦ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਰ ਹੈਜ਼ ਆਲਵੇਜ਼ ਰੇਜ਼ਡ ਅ ਵੌਇਸ ਫॉर ਕਸ਼ਮੀਰ, ਸੱਚ ਪੀਪਲ ਰੇਅਰ ਇਨ ਦਿਸ ਵਰਲਡ, ਹੀ ਇਜ਼ ਅ ਗੁੱਡ ਸੋਲ। बहुत शुक्रिया मीर साहब ਤੁਹਾਡਾ। और बिलाल अहमद जी भी कहते हेलो सर, आपका प्रोग्राम बहुत इंफॉर्मेशन वाला है और रब चढ़दी कला च रखे। और इसी तरह कहते नो हिंदू नो हिंदी नो हिंदुस्तान वाली खालिस्तान, कहते हम लाहौर पाकिस्तान। थैंक यू सो मच सर, लाहौर पाकिस्तान तो देख रहे ने, बहुत शुक्रिया। और कहते आई मे हैव टू ओके इन्हों का कुछ हो रही है। और इसी तरह तजिंदर सिंह जी और फिर इसी तरह अमन सिंह खालसा जी, निहंग सिंह जी और इसी तरह बलविंदर सिंह जी, हरप्रीत सिंह जी और डॉक्टर परमजीत समरा जी और गुरजीत सिंह जी। फिर इस तरह हाँ जी इसी तरह शिंदा सिंह गिल खालिस्तानी, मनप्रीत सिंह जी और हरविंदर सिंह जी। और इसी तरह मनजीत सिंह मठारू जी भी और जगदेव ਸਿੰਘ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਆ। ਤੁਸੀਂ ਨਿਹੰਗ ਸਿੰਘ ਜੀ ਨੂੰ ਮਾਈਨਸ ਕੀਤਾ? ਹਾਂਜੀ ਮੈਂ ਉਹਨਾਂ ਦਾ ਕੀਤਾ, ਮੈਂ ਕਿ ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ। ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਰੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।